हाँ जी, अज असी करना है अपना शिव कुमार बटालवी का गीत ये मेरा गीत किसे नहीं गाना, ये मेरा गीत मैं आपे गा के भड़ के ही मर जाना। मैं चाहना कि तुहाडे चों कोई एक इनू पहले इहदी टैक्स्ट पढ़ दो। मैं कोशिश करा डॉक्टर साहब। हाँ जी, पढ़ो जी। हाँ जी। ए मेरा गीत किसे ना गाना, ए मेरा गीत मैं आपे गा के भलके ही मर जाना। ए मेरा गीत किसे ना गाना, ए मेरा गीत धरत तो मैला, सूरज जेड़ पुराना। कोट जन्म तो पिया असानू, इसदा बोल हंडाना। होर किसे दी जा ना काई, इसनू होठी लाना। ए ता मेरे नाल जन्मिया, नाल बहिश्ती जाना। ए मेरा गीत मैं आपे गा के भलके ही मर जाना। ऐस गीत दा अजब जिहा सुर, डाढा दर्द रंजाना। कतक माह विच दूर पहाड़ी, कूंजा दा कुरलाना। ਨੂਰ ਪਾਕ ਦੇ ਵੇਲੇ ਰੁੱਖ ਵਿੱਚ ਚਿੜੀਆਂ ਦਾ ਚਿਚਲਾਣਾ। ਕਾਲੀ ਰਾਤੇ ਸਰਕੜਿਆਂ ਤੋਂ ਪੂਣਾ ਦਾ ਲੰਘ ਜਾਣਾ। ਇਹ ਮੇਰਾ ਗੀਤ ਮੈਂ ਆਪੇ ਗਾ ਕੇ ਪੌਣਾ ਦਾ ਲੰਘ ਜਾਣਾ। ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਮੈਂ ਤੇ ਮੇਰੇ ਗੀਤ ਨੇ ਦੋਹਾਂ ਜਦ ਭਲਕੇ ਮਰ ਜਾਣਾ। ਬਿਰੋਂ ਦੇ ਘਰ ਜਾਈਆਂ ਸਾਨੂੰ ਕਬਰੀ ਲੱਭਣ ਆਣਾ। ਸਭਨਾ ਸਈਆਂ ਇੱਕ ਆਵਾਜ਼ੇ ਮੁਖੋਂ ਬੋਲ ਉਲਾਣਾ। ਕਿਸੇ ਕਿਸੇ ਦੇ ਲੇਖੀ ਹੁੰਦਾ ਐਡਾ ਦਰਦ ਕਮਾਣਾ। ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਇਹ ਮੇਰਾ ਗੀਤ ਕਿਸੇ ਨਾ गाना। ਇਹ डॉक्टर साहब पहली बारी पढ़िया, गलतियां की माफी ते, लेकिन मेरे रूंगटे खड़े होके पढ़ते हैं। आई डोंट नो व्हाई। पर ठीक है, अच्छा जी। हुण ये जेड़ा शिव कुमार बटालवी दी जिहड़ी पोइट्री है ना, ਉਹਦੇ ਵਿੱਚ ਤੁਸੀਂ ਵੇਖੋਗੇ ਕਿ ਗੀਤ ਜਿਹੜਾ ਨਾ, ਗੀਤ ਦਾ ਤਸੱਵਰ, ਗੀਤ ਆਪ ਇੱਕ ਕਰੈਕਟਰ ਹੈ। गीत की अपनी एक हस्ती है, क्योंकि तुसी होर भी बहुत सारी उन्हां दी पोएट्री पढ़ो, उहदे विच तुहानू लगेगा कि जिहड़ा गीत है ये अपने तौर दे उत्ते इहदी एक वखरी हसीयत बन गई है। जेड़ा अज असी कर रहे हैं, ये मेरा गीत किसे ना गाना, ये जेड़ा गीत है। अच्छा, गीत क्रिएट किवें हुंदा है? पहले तो ये वेख्या जाए कि गीत जेड़ा क्रिएट किवें हुंदा है। क्यों जी, कोई उत्ते गल करेगा? गीत डॉक्टर साहब एक जरा शायर है ਉਹਦੇ ऑब्जर्वेशन तो सराउंडिंग दी और ਉਹਦੇ पर्सनल एक्सपीरियंस प्लस इमेजिनेशन तसव्वुराती। ਤੁਸੀਂ ਕਿਸੇ ਹੋਰ ਨੂੰ ਗੱਲ ਕਰ ਲਿਓ। ਹਾਂਜੀ, ਗੀਤ ਕ੍ਰੀਏਟ ਕਿਵੇਂ ਹੁੰਦਾ?
लगता है कि कोई नहीं बोल रहा। मंजूर साहब एक गीत मिकी ते इस तरह लगना कि जिस तरह तुसा नी इमोशंस नी एक्सप्रेशन है, बस तुसा खुशी गमी कोई फोक गीत भी होने ओ तुसा ना जिस तरह कल्चर ना एक्सप्रेशन आ ते गीत बस तुसा ने इमोशंस ना एक्सप्रेशन आ। देखो गल ये है कि जिहड़ा जिंदगी का नॉर्मल डिस्कोर्स है ना, जिमें जिंदगी गुजर रही है, जिमें जिंदगी का विहार है, ਉਹਦੇ ਵਿੱਚ ਗੀਤ ਨਹੀਂ ਕ੍ਰੀਏਟ ਹੁੰਦੇ। ਗੀਤ ਕ੍ਰੀਏਟ ਹੁੰਦਾ ਹੈ ਉਸ ਵਿਹਾਰ ਤੋਂ ਬਾਹਰ ਨਿਕਲ ਕੇ ਉਹਨੂੰ ਵੇਖਣ ਤੇ ਗੀਤ ਕ੍ਰੀਏਟ ਹੁੰਦਾ ਹੈ। ਮਤਲਬ ਗੀਤ ਦਾ ਖੁਦ ਕ੍ਰੀਏਟ ਹੋਣਾ ਇੱਕ ਆਪਣੇ ਤੌਰ ਦੇ ਉੱਤੇ ਨਗਰ ਜ਼ਿੰਦਗੀ ਦੇ ਨਾਰਮਲ ਡਿਸਕੋਰਸ ਦਾ ਹਿੱਸਾ ਨਹੀਂ ਹੈ, ਬਲਕਿ ਉਸ ਤੋਂ ਬਾਹਰ ਨਿਕਲ ਕੇ ਉਹਦੇ ਉੱਤੇ ਵੇਖਣ ਦੀ ਇੱਕ ਐਕਸੈਪਸ਼ਨ ਹੈਗੀ ਹੈ, ਇੱਕ ਖਾਸ ਮੂਮੈਂਟ ਹੈ ਜਿਹੜਾ ਗੀਤ ਹੈ। ਇਸ ਲਈ ਗੀਤ ਦੀ ਜਿਹੜੀ ਆਪਣੀ ਨਸੀਹਤ ਹੈ ਨਾ, ਸ਼ਾਇਦ ਦੇਖੋ ਸ਼ਾਇਰੀ ਜਿਹੜੀ ਹੁੰਦੀ ਹੈ ਨਾ, ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹਦਾ ਅੰਦਾਜ਼ਾ ਹੈ ਕਿ ਨਹੀਂ ਹੈਗਾ, ਕਿ ਸ਼ਾਇਰੀ ਜਿਹੜੀ ਹੈ ਨਾ ਇਹ ਅਜੀਬੋ ਗਰੀਬ ਤਰ੍ਹਾਂ ਦੀ ਇੱਕ ਜਾਦੂਗਰੀ ਹੈ। ਜਿਹੜਾ ਬਹੁਤ ਕ੍ਰੀਏਟਿਵ ਸ਼ਾਇਰ ਹੈ ਉਹਨੂੰ ਉਹ ਜਿਹੜਾ ਨਾਰਮਲ ਜਿਹੜਾ ਡਿਸਕੋਰਸ ਹੁੰਦਾ ਹੈ ਉਹਦੇ ਵਿੱਚੋਂ ਨਹੀਂ, ਬਲਕਿ ਉਹਦੇ ਤੋਂ ਬਾਹਰ ਨਿਕਲ ਕੇ ਉਹ ਦੇਖਦਾ ਹੈ ਉਹ ਸਾਰੀ ਡਿਸਕੋਰਸ ਨੂੰ, ਜ਼ਿੰਦਗੀ ਦੇ ਡਿਸਕੋਰਸ ਨੂੰ। ਤੇ ਇਸ ਵਾਸਤੇ ਗੀਤ ਦੀ ਆਪਣੀ ਜਿਹੜੀ ਕ੍ਰੀਏਸ਼ਨ ਹੈ, ਗੀਤ ਦੀ ਜਿਹੜੀ ਆਪਣੀ ਹੋਂਦ ਹੈ, ਉਹ ਖੁਦ ਵੀ ਇੱਕ ਐਕਸੈਪਸ਼ਨ ਹੁੰਦੀ ਹੈ। ਅੱਛਾ, ਹੁਣ ਇਹ ਮੈਂ ਗੱਲ ਇਸ ਲਈ ਕੀਤੀ ਹੈ ਕਿ ਇਹ ਜਿਹੜੀ ਅਸੀਂ ਅੱਜ ਕਰ ਰਹੇ ਹਾਂ, ਇਹ ਮੇਰਾ ਗੀਤ ਕਿਸੇ ਨਾ ਗਾਉਣਾ, ਤੇ ਇੱਥੇ ਗੱਲ ਇਹ ਹੋ ਰਹੀ ਹੈ ਕਿ ਇਹ ਜਿਹੜਾ ਗੀਤ ਦਾ ਐਕਸਪੀਰੀਅੰਸ ਹੈ, ਯਾਨੀ ਗੀਤ ਤੇ ਐਕਸਪੀਰੀਅੰਸ ਹੈ ਨਾ, ਇਹ ਜਿਹੜਾ ਗੀਤ ਦੇ ਵਿੱਚ ਜਿਹੜਾ ਜੋ ਐਕਸਪੀਰੀਅੰਸ ਮੈਂ ਕਰ ਰਿਹਾ ਇਹਨੂੰ ਕੋਈ ਹੋਰ ਨਹੀਂ ਕਰ ਸਕਦਾ ਮੇਰੇ ਤੋਂ ਇਲਾਵਾ। ਇਹ ਇੰਨਾ ਯੂਨੀਕ ਹੈ। ਅੱਛਾ, ਇੱਕ ਤੇ ਗੱਲ ਹੈਗੀ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਇੱਥੇ ਇਹ ਵੀ ਇੰਪਲਾਈਡ ਹੋ ਸਕਦਾ, ਮਤਲਬ ਬੇਸਿਕਲੀ ਕਿ ਜਿਹੜੇ ਗੀਤ ਨੂੰ ਗਾਉਣ ਵਾਲੇ ਨੇ ਉਹ ਤੇ ਕਮਰਸ਼ੀਅਲ ਲੋਕ ਨੇ। ਮਤਲਬ ਉਹ ਜਿਹੜੇ ਜਿੰਨੇ ਵੀ, ਜਿਨ੍ਹਾਂ ਨੇ ਵੈਸੇ ਵੀ ਸ਼ਿਵ ਕੁਮਾਰ ਬਟਾਲਵੀ ਨੂੰ ਜਿਨ੍ਹਾਂ ਨੇ ਗਾਇਆ, ਭਾਵੇਂ ਉਹ ਸੁਰਿੰਦਰ ਕੌਰ ਹੋਵੇ ਤੇ ਆਸਾ ਸਿੰਘ ਮਸਤਾਨਾ ਹੋਵੇ ਤੇ ਜਗਜੀਤ ਸਿੰਘ ਹੋਵੇ ਤੇ ਭਾਵੇਂ ਦੂਜੇ ਹੋਣ, ਉਹ ਤੇ ਸਾਰੇ ਕਮਰਸ਼ੀਅਲ ਹੀ ਗਾਉਂਦੇ ਨੇ ਨਾ। ਸੋ ਉਹ ਜਿਹੜਾ ਗੀਤ ਹੈ, ਜਿਹੜਾ ਕਿ ਯੂਨੀਕ ਐਕਸਪੀਰੀਅੰਸ ਹੈ, ਉਹਦਾ ਕਮਰਸ਼ੀਅਲ ਹੋਣਾ ਵੀ ਗੀਤ ਲਿਖਣ ਵਾਲੇ ਨੂੰ ਕਬੂਲ ਨਹੀਂ ਹੈਗਾ। ਇਸ ਲਈ ਉਹ ਜਿਹੜਾ ਗੀਤ ਹੈ, ਜਿਹੜਾ ਕ੍ਰੀਏਟ ਹੋਇਆ ਹੈ, ਉਹ ਐਸਾ ਯੂਨੀਕ ਹੈ ਕਿ ਉਹਨੇ ਜਦੋਂ ਇਹ ਕਿਹਾ ਜਾ ਰਿਹਾ ਨਾ, ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਰ ਕੇ ਹੀ ਮਰ ਜਾਣਾ। ਮਤਲਬ ਕੱਲ ਤੋਂ ਬਾਅਦ ਇਸ ਦੀ ਕ੍ਰੀਏਸ਼ਨ ਤੋਂ ਬਾਅਦ, ਇਸ ਗੀਤ ਦੀ ਕ੍ਰੀਏਸ਼ਨ ਤੋਂ ਬਾਅਦ ਮੈਂ ਵੀ ਉਹ ਐਕਸਪੀਰੀਅੰਸ ਨਹੀਂ ਕਰ ਸਕਦਾ ਜਿਹੜਾ ਅੱਜ ਹੋ ਰਿਹਾ। ਮੈਂ
ਭਲਕੇ ਹੀ ਮਰ ਜਾਣਾ ਦਾ ਮਤਲਬ ਇਹ ਹੈਗਾ ਕਿ ਇਸ ਗੀਤ ਦੇ ਰੈਫਰੈਂਸ ਦੇ ਨਾਲ ਮੈਂ ਵੀ ਕੱਲ ਤੋਂ ਬਾਅਦ ਨਹੀਂ ਹੋਣਾ। ਗੱਲ ਗੱਲ ਤੁਹਾਨੂੰ ਸਮਝ ਆਈ ਇਹ ਸਾਰੀ ਜਿਹੜੀ ਮੈਂ ਕੀਤੀ ਹੈ? ਡਾਕਟਰ ਸਾਹਿਬ ਉਹ ਇਹ ਕਹਿ ਰਿਹਾ ਕਿ ਜਿਹੜਾ ਐਕਸਪੀਰੀਅੰਸ, ਜਿਸ ਐਕਸਪੀਰੀਅੰਸ ਦੀ ਵਜ੍ਹਾ ਨਾਲ ਮੈਂ ਗੀਤ ਲਿਖ ਰਿਹਾ, ਇਹ ਦੁਬਾਰਾ ਮੈਂ ਨਹੀਂ ਹੋਏਗਾ ਐਕਸਪੀਰੀਅੰਸ, ਲਿਹਾਜ਼ਾ ਮੈਂ ਦੁਬਾਰਾ ਗੀਤ ਨਹੀਂ ਗਾ ਸਕਾਂਗਾ। ਹਾਂਜੀ, ਹੋਰ ਕੋਈ? ਮੇਰੇ ਖਿਆਲ ਡਾਕਟਰ ਸਾਹਿਬ ਇਹ ਕਹਿ ਸਕਦੇ ਆ ਕਿ ਮੈਨੂੰ ਇਸ ਵੇਲੇ ਇੱਕ ਸਪੈਲ ਹੈ ਜਿਹਦੇ ਨਾਲ ਮੈਂ ਗੀਤ ਲਿਖ ਰਿਹਾ। ਉਸ ਸਪੈਲ ਨੇ ਜਦੋਂ ਖਤਮ ਹੋ ਜਾਣਾ ਤੇ ਨਾਲ ਹੀ ਇਹ ਮੌਕਾ ਖਤਮ ਹੋ ਜਾਣਾ ਤੇ ਹੋਰ ਉਹ ਸਪੈਲ ਮੇਰੇ ਕੋਲ ਦੁਬਾਰਾ ਨਹੀਂ ਆਉਣਾ। ਹਾਂ, ਜੋ ਮੈਂ ਐਕਸਪੀਰੀਅੰਸ ਕਰ ਰਿਹਾ ਇਸ ਮੂਮੈਂਟ ਦੇ ਉੱਤੇ, ਇਹ ਯੂਨੀਕ ਹੈ, ਅਚੇਚਾ ਹੈ। ਇਹ ਕੱਲ ਇਹ ਮੈਂ ਵੀ ਨਹੀਂ ਕਰ ਸਕਣਾ। ਅੱਛਾ, ਹੁਣ ਅੱਗੇ ਚਲੀਏ। ਇਹ ਮੇਰਾ ਗੀਤ ਧਰਤ ਤੋਂ ਮੈਲਾ, ਸੂਰਜ ਜੇਠ ਪੁਰਾਣਾ। ਇਹਦੇ ਚ ਜਿਹੜੀ ਬੜੀ ਦਿਲਚਸਪ ਗੱਲ ਹੈ ਨਾ, ਉਹ ਇਹ ਹੈਗੀ ਹੈ ਕਿ ਆਮ ਤੌਰ ਤੇ ਸਾਡੇ ਹਾਂ ਜਿਹੜਾ ਯੂਨੀਵਰਸ ਹੈ, ਸੰਸਾਰ ਜਿਹੜਾ ਹੈ, ਉਹਨੂੰ ਇਟਰਨਲ ਮੰਨਿਆ ਜਾਂਦਾ ਹੈ ਕਿ ਉਹ ਸਦਾ ਤੋਂ ਹੈਗਾ ਤੇ ਸਦਾ ਤੱਕ ਰਹੇਗਾ। ਲੇਕਿਨ ਜਿਹੜਾ ਸਾਇੰਸੀ ਨੁਕਤਾ ਨਜ਼ਰ ਹੈ ਲੇਟੈਸਟ ਪਿਛਲੇ ਕੋਈ 50-100 ਸਾਲਾਂ ਤੋਂ ਜਿਹੜਾ ਸਾਹਮਣੇ ਆਇਆ, ਉਹ ਇਹ ਹੈ ਕਿ ਕਾਇਨਾਤ ਜਿਹੜਾ ਯੂਨੀਵਰਸ ਹੈ, ਇਹ ਹਮੇਸ਼ਾ ਤੋਂ ਨਹੀਂ ਸੀ ਹੈਗਾ। ਇਹ ਇੱਕ ਖਾਸ ਵਕਤ ਦੇ ਉੱਤੇ ਕ੍ਰੀਏਟ ਹੋਇਆ। ਇਹ ਚੋਂ ਇਹ ਆਵਾਜ਼ਾਂ ਕਿਹਦੀਆਂ ਆ ਰਹੀਆਂ ਨੇ? ਨੂਰ ਹੁਸੈਨ ਸਾਹਿਬ। ਨੂਰ ਸਾਹਿਬ, ਤੁਹਾਡਾ ਇਹ ਮਸਲਾ ਪੱਕਾ ਚੱਲਦਾ ਹੈ ਨਾਲ ਨਾਲ। ਅੱਛਾ, ਕਹਿ ਮੈਂ ਇਹ ਰਹਿ ਸਾਂ ਕਿ ਜਿਹੜਾ ਯੂਨੀਵਰਸ ਹੈ, ਇਹ ਜਿਹੜਾ ਜਿਹੜਾ ਲੇਟੈਸਟ ਜਿਹੜਾ ਨਜ਼ਰੀਆ ਹੈਗਾ, ਉਹ ਇਹ ਹੈ ਕਿ ਇਹ ਹਮੇਸ਼ਾ ਤੋਂ ਨਹੀਂ ਸੀ ਹੈਗਾ। ਯੂਨੀਵਰਸ ਇੱਕ ਖਾਸ ਵਕਤ ਦੇ ਉੱਤੇ ਕ੍ਰੀਏਟ ਹੋਇਆ। ਤੁਹਾਨੂੰ ਬਿਗ ਬੈਂਗ ਥਿਊਰੀ ਦਾ ਪਤਾ ਕੀ ਹੈਗੀ ਹੈ? ਜੀ ਡਾਕਟਰ ਸਾਹਿਬ ਆਈਡੀਆ ਹੈ। ਹੋਰ ਕੋਈ ਦੱਸੇ? जी बिल्कुल डॉक्टर साहब, बिग बैंग थ्योरी बस एक रोज तो नहीं आखना सच्चाई ना, पर धमाका जिहा होया ते दुनिया नहीं बल्कि कायनात, सूरज, चंद, सितारे, सियारे सारे बनी गए। आओ के मतलब हाँ ठीक है, इतना काफी है, इतना ही जाना जरूरी है। अच्छा, ते ਜਿਹੜਾ ਇਹਦੀ ਇੰਪਲੀਕੇਸ਼ਨ ਇਹ ਹੈਗੀ ਹੈ ਕਿ ਜਿਹੜਾ ਯੂਨੀਵਰਸ ਹੈ, ਜੇ ਉਹ ਕਿਸੇ ਖਾਸ ਵਕਤ ਦੇ ਉੱਤੇ ਕ੍ਰੀਏਟ ਨਹੀਂ ਹੋਇਆ, ਬਲਕਿ ਕਿਸੇ ਖਾਸ ਵਕਤ ਦੇ ਉੱਤੇ ਬਣਿਆ, ਤੇ ਫਿਰ ਵਕਤ ਵੀ ਉੱਥੋਂ ਹੀ ਸ਼ੁਰੂ ਹੋਇਆ। ਤੇ ਇਹ ਹੁਣ ਇੱਕ ਅਲੱਗ ਬਹਿਸ ਹੈ ਕਿ ਜੇ ਉਹ ਇੱਕ ਖਾਸ ਵਕਤ ਤੇ ਸ਼ੁਰੂ ਹੋਇਆ ਤੇ ਉਹਨੂੰ ਸ਼ੁਰੂ ਕਰਨ ਵਾਲਾ ਕੋਈ ਸੀ ਜਾਂ ਉਸ ਯੂਨੀਵਰਸ ਦੇ ਅੰਦਰ ਆਪਣਾ ਹੀ ਇੱਕ ਸਿਸਟਮ ਸੀ। ਲੇਕਿਨ ਸ਼ਿਵ ਕੁਮਾਰ ਬਟਾਲਵੀ ਜਿਹੜਾ ਇੱਥੇ ਕਹਿ ਰਿਹਾ ਨਾ, ਇਹ ਮੇਰਾ ਗੀਤ ਧਰਤ ਤੋਂ ਮੈਲਾ, ਸੂਰਜ ਜੇਠ ਪੁਰਾਣਾ, ਤੇ ਇਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਗੀਤ ਦੀ ਹਸਤੀ ਹੈ, ਇਹ ਗੀਤ ਦੀ ਹਸਤੀ ਜਿਹੜੀ ਹੈ, ਇਹ ਧਰਤੀ ਔਰ
ਸੂਰਜ ਨਾਲੋਂ ਵੀ ਪੁਰਾਣੀ ਹੈ। ਕਹਿ ਉਹ ਇਹ ਰਿਹਾ ਹੈ ਕਿ ਜਿਹੜਾ ਐਸੈਂਸ ਹੈ ਇਸ ਯੂਨੀਵਰਸ ਦਾ, ਉਹ ਗੀਤ ਹੈ। ਧਰਤੀ ਔਰ ਸੂਰਜ ਤੋਂ ਪੁਰਾਣੇ ਹੋਣ ਦਾ ਮਤਲਬ ਹੈ ਕਿ ਜਿਹੜੇ ਕਾਨਸੈਪਟ ਦੀ ਮੈਂ ਗੱਲ ਕਰ ਰਿਹਾ ਹਾਂ, ਜਿਹੜੀ ਹਸਤੀ ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਸੂਰਜ ਔਰ ਧਰਤੀ ਨਾਲੋਂ ਵੀ ਪੁਰਾਣੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਨਾ, ਪਿਛਲੇ ਕਲਾਸਾਂ ਦੇ ਵਿੱਚ ਗੱਲ ਹੋ ਰਹੀ ਹੈ ਨੇਚਰ ਦੇ ਨਾਲ ਯੂਨਾਈਟ ਹੋਣ ਦੀ, ਨੇਚਰ ਦੇ ਨਾਲ ਮਿਲਣ ਦੀ, ਕਿ ਜਿਹੜਾ ਪੂਰੀ ਕਾਇਨਾਤ ਹੈ, ਜਿਹੜਾ ਪੂਰਾ ਯੂਨੀਵਰਸ ਹੈ, ਔਰ ਯੂਨੀਵਰਸ ਦੇ ਅੰਦਰ ਜੋ ਸਾਰਾ ਕੁਝ ਹੈਗਾ ਹੈ, ਉਹ ਇੱਕ ਹੈ। ਔਰ ਅਸੀਂ ਉਸ ਇੱਕ ਦੇ ਨਾਲ ਜਿਹੜਾ ਮਿਲਾਪ ਕਰਕੇ, ਉਹਦੇ ਮਿਲਾਪ ਦੇ ਨਾਲ ਅਸੀਂ ਜਿਹੜਾ ਹੈ ਉਹ ਸੁੱਖ ਨਾਲ ਰਹਿ ਸਕਦੇ ਹਾਂ। ਜਦੋਂ ਸਾਡਾ ਉਹਦੇ ਨਾਲ ਦੂਰੀ ਹੁੰਦੀ ਹੈ, ਉਸ ਨੇਚਰ ਦੇ ਜਿਹੜਾ ਕੁੱਲ ਸਿਸਟਮ ਹੈ, ਉਹਦੇ ਨਾਲ ਜਿਹੜੀ ਸਾਡੀ ਦੂਰੀ ਹੈ, ਉਹ ਸਾਡਾ ਵਿਜੋਗ ਹੈ। ਔਰ ਇਹ ਜਿਹੜਾ ਇਨਸਾਨੀ ਸੁਸਾਇਟੀ ਹੈ, ਇਨਸਾਨੀ ਸੁਸਾਇਟੀ ਦੇ ਵਿੱਚ ਜਿਹੜੀਆਂ ਕਲਾਸਿਸ ਬਣੀਆਂ ਨੇ, ਤਬਕੇ ਬਣੇ ਨੇ, ਉਹ ਵੀ ਇਸ ਵਿਜੋਗ ਨੂੰ ਹੋਰ ਵਧਾਉਂਦੇ ਨੇ। ਲੇਕਿਨ ਅਗਰ ਤੁਸੀਂ ਕਲਾਸਿਸ ਨੂੰ ਨਾ ਵੀ ਲਓ, ਤੇ ਜਿਹੜਾ ਇਨਸਾਨ ਹੈ ਉਹ ਆਪਣੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਜਿਵੇਂ ਨੇਚਰ ਨੂੰ ਕੋਰਸ ਕਰਦਾ ਹੈ, ਉਹ ਵੀ ਇੱਕ ਬਹੁਤ ਵੱਡਾ ਇਸ਼ੂ ਹੈਗਾ ਹੈ। ਬਾਹਰ ਇਹ ਹੈ ਕਿ ਇਹਦੇ 'ਚ ਜਿਹੜਾ ਸ਼ਿਵ ਕੁਮਾਰ ਬਟਾਲਵੀ ਦਾ ਜਿਹੜਾ ਬੇਸਿਕ ਤਸੱਵਰ ਹੈ, ਮੇਰੇ ਖਿਆਲ 'ਚ ਉਹ ਇਹ ਹੈ ਕਿ ਇਹ ਜਿਹੜਾ ਗੀਤ ਹੈ, ਇਹ ਧਰਤ ਤੋਂ ਮਹਿਲਾ ਸੂਰਜ ਜੇੜ ਪੁਰਾਣਾ। ਅੱਗੇ ਕੀ ਹੈ ਜੀ? ਸਹੀ ਸਾਹਿਬ? ਕੋਟ ਜਨਮ ਤੋਂ ਪਿਆ ਸਾਨੂੰ ਇਸ ਦਾ ਬੋਲ ਹੰਡਾਣਾ। ਕਿ ਜਿਹੜਾ ਕੋਟ ਜਨਮ ਤੋਂ, ਯਾਨੀ ਜਦੋਂ ਤੋਂ ਵੀ ਕ੍ਰੀਏਸ਼ਨ ਸ਼ੁਰੂ ਹੋਈ ਯੂਨੀਵਰਸ ਦੀ, ਸਾਨੂੰ ਇਸ ਦਾ ਬੋਲ ਹੰਡਾਣਾ। ਬੋਲ ਦਾ ਮਤਲਬ ਆ ਪ੍ਰੋਮਿਸ। ਜਿਹੜਾ ਪ੍ਰੋਮਿਸ ਅਸੀਂ ਇਹਦੇ ਨਾਲ ਕੀਤਾ ਸੀ, ਉਹ ਸਾਨੂੰ ਪੂਰਾ ਕਰਨਾ, ਉਹ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਗੇ ਹੋਰ ਕਿਸੇ ਦੀ ਜਾ ਨਾ ਕਾਈ, ਇਸ ਨੂੰ ਹੋਠੀ ਲਾਣਾ। ਹਾਂ, ਇਹ ਤੇ ਮਤਲਬ ਇਹ ਉਹ ਗੱਲ ਹੋ ਰਹੀ ਹੈ ਨਾ ਕਿ ਵੀ ਜਿਹੜੀ ਸਾਡੀ ਬੇਸਿਕ ਜਿਹੜੀ ਐਗਜ਼ਿਸਟੈਂਸ ਹੈ, ਉਹਦਾ ਸਾਡੀ ਐਗਜ਼ਿਸਟੈਂਸ ਦਾ ਬੇਸ ਜਿਹੜੀ ਹੈਗੀ ਹੈ, ਜਿਹੜੀ ਰਹਿਣਾ ਹੈ, ਜੀਵਨ ਜਿਹੜਾ ਹੈ, ਉਹਦੇ ਨਾਲ ਯਤਨ ਨੇ ਉਸ ਹਾਰਮਨੀ ਨੂੰ ਹਾਸਲ ਕਰਨ ਦੇ ਯਤਨ ਨੇ, ਜਿਹੜੀ ਸੰਸਾਰ ਦੇ ਨਾਲ ਮਿਲਣ ਦੀ ਜਿਹੜੀ ਸਾਡੀ ਜਿਹੜੀ ਸਾਰੀ ਸਟਰਗਲ ਹੈਗੀ ਹੈ, ਇਹ ਹੈ ਜਿਹੜਾ ਕਿ ਗੀਤ ਜਿਹੜਾ ਹੈ ਉਹ ਸੰਸਾਰ ਦੀ ਕ੍ਰੀਏਸ਼ਨ ਦਾ ਅਮਲ ਹੈ, ਉਹਦਾ ਐਕਸਪੀਰੀਅੰਸ ਹੈ,
ਔਰ ਉਹਦੇ ਨਾਲ ਜਾ ਕੇ ਜੁੜਨਾ, ਉਹਦੇ ਨਾਲ ਮਿਲਣਾ ਜਿਹੜਾ ਹੈ ਉਹ ਸਾਡੀ ਸਾਰੀ ਸਟਰਗਲ ਹੈ। ਅੱਛਾ, ਜਿਹੜਾ ਅਗਲਾ ਬੰਦ ਹੈ ਨਾ, ਉਹਦੇ ਵਿੱਚ ਹੁਣ ਗੀਤ ਦੀਆਂ ਤੁਹਾਨੂੰ ਉਹਨੇ ਜਿਹੜੀ ਗੀਤ ਦੀ ਜਿਹੜੀ ਨੇਚਰ ਹੈ ਉਹਦੇ ਬਾਰੇ ਚ ਸ਼ਿਵ ਕੁਮਾਰ ਬਟਾਲਵੀ ਨੇ ਤੁਹਾਨੂੰ ਸਾਡੇ ਨਾਲ ਸਾਰਿਆਂ ਨਾਲ ਇਹ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਹਿ ਕੀ ਰਹੇ ਨੇ। ਹਾਂਜੀ, ਜ਼ਰਾ ਪੜਿਓ ਇਹ ਟੈਕਸਟ ਕੀ ਹੈ। ਜੀ ਮੇਰੇ ਡਾਕਟਰ ਕੋਲ ਸਾਹਿਬ, ਟੈਕਸਟ ਨਹੀਂ ਹੈਗੀ। ਹੋਰ ਕਿਸੇ ਦੀ ਜਾ ਨਾ ਕਾਈ, ਇਸ ਨੂੰ ਹੋਟੀ ਲਾਣਾ। ਅਗਲਾ ਬੰਦੇ ਦਾ ਪੜੋ ਨਾ। ਐ ਤਾਂ ਮੇਰੇ ਨਾਲ ਜਨਮਿਆ, ਨਾਲ ਬਹਿਸ਼ਤੀ ਜਾਣਾ। ਐ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਐਸ ਗੀਤ ਦਾ ਅਜਬ ਜਿਹਾ ਸੁਰ, ਡਾਢਾ ਦਰਦ ਰੰਜਾਨਾ। ਕੱਤਕ ਮਾਂ ਵਿੱਚ ਦੂਰ ਪਹਾੜੀ, ਕੂੰਜਾਂ ਦਾ ਕੁਰਲਾਣਾ। ਬਸ ਇੱਥੇ ਬਸ ਚਲੋ। ਇਸ ਗੀਤ ਨੂੰ ਤੁਹਾਨੂੰ ਹੁਣ ਇਸ ਗੀਤ ਨੂੰ ਉਹ ਐਲੈਬੋਰੇਟ ਕਰ ਰਿਹਾ ਕਿ ਤੁਸੀਂ ਇਹਨੂੰ ਕਿਵੇਂ ਸਮਝੋ ਕਿ ਗੀਤ ਕਿੰਝ ਦਾ, ਇਹ ਗੀਤ ਕਿੰਝ ਬਣਿਆ, ਇਹਨੂੰ ਕਿਵੇਂ ਤੁਸੀਂ ਮਹਿਸੂਸ ਕਰੋ। ਕਿਉਂਕਿ ਇੱਕ ਤੇ ਮਤਲਬ ਐਬਸਟਰੈਕਟ ਕਨਸੈਪਟ ਹੈ ਨਾ, ਲੇਕਿਨ ਇਹਨੂੰ ਤੁਸੀਂ ਰਿਐਲਿਟੀ ਚ ਕਿਵੇਂ ਇਹਨੂੰ ਤੁਸੀਂ ਸਮਝ ਸਕਦੇ ਹੋ ਜਾਂ ਇਮੇਜਿਨ ਕਰ ਸਕਦੇ ਹੋ। ਤੇ ਇਹ ਇੰਜ ਹੈ ਜਿਵੇਂ ਕੱਤਕ ਮਾਂ ਵਿੱਚ ਜਿਹੜਾ ਕੱਤਕ ਮਾਂ ਹੁੰਦਾ ਨਾ, ਕੱਤੇ ਦੇ ਵਿੱਚ ਵੈਸੇ ਉਹਦੀ ਖਾਸ ਸਿਫਤ ਇਹ ਹੈਗੀ ਹੈ ਕੱਤਕ ਮਾਂ ਦੀ ਕਿ ਕੱਤਕ ਦੇ ਵਿੱਚ ਜਿਹੜੀ ਹੈ ਨਾ ਉਹ ਵੈਸੇ ਫਸਲਾਂ ਵੀ ਜਿਹੜੀਆਂ ਨੇ ਉਹ ਬੀਜੀਆਂ ਜਾਂਦੀਆਂ ਨੇ। ਤੇ ਲੇਕਿਨ ਇੱਥੇ ਇਹ ਹੈ ਕਿ ਕੱਤਕ ਮਾਂ ਵਿੱਚ ਕੂੰਜਾਂ ਦਾ ਕਰਲਾਣਾ, ਜਿਵੇਂ ਕੂੰਜਾਂ ਆਉਂਦੀਆਂ ਨੇ ਆਪਣਾ ਦੇਸ਼ ਛੱਡ ਕੇ ਤੇ ਉਹ ਲਾਉਂਦੀਆਂ ਨੇ, ਉਹ ਮਿਲਾਪ ਲਈ ਕਰਲਾਉਂਦੀਆਂ ਨੇ। ਤੇ ਉਹਨਾਂ ਜਿਹੜਾ ਕੂੰਜਾਂ ਦੀਆਂ ਆਵਾਜ਼ਾਂ ਨੇ ਉਹ ਗੀਤ ਹੈ। ਅੱਗੇਲਾ ਕੀ ਸੈਂਟੈਂਸ ਹੈ ਜੀ? ਨੂਰ ਪਾਕ ਦੇ ਵੇਲੇ ਰੁੱਖ ਵਿੱਚ ਚਿੜੀਆਂ ਦਾ ਚਿਚਲਾਣਾ। ਹਾਂ, ਇਹ ਤਾਂ ਤੁਹਾਨੂੰ ਸਮਝ ਆਏਗੀ ਹੈ ਕਿ ਦੂਜੀ ਇਹਦੀ ਜਿਹੜੀ ਮਿਸਾਲ ਹੈ ਉਹ ਨੂਰ ਪਾਕ ਦੇ ਵੇਲੇ, ਯਾਨੀ ਸਵੇਰੇ ਜਦੋਂ ਦੁਆ ਦਾ ਵਕਤ ਹੁੰਦਾ ਹੈ ਉਸ ਵੇਲੇ ਜਿਹੜੀਆਂ ਚਿੜੀਆਂ ਚਹਿਚਹਾਉਂਦੀਆਂ ਨੇ ਉਹ ਵੀ ਇਹਦੀ ਇੱਕ ਐਕਸਪ੍ਰੈਸ਼ਨ ਹੈ ਇਸ ਗੀਤ ਦੀ। ਤੇ ਅਗਲਾ ਕੀ ਜੀ? ਸਰਕੜਿਆਂ ਦਾ। ਕਾਲੀ ਰਾਤੇ ਸਰਕੜਿਆਂ ਤੋਂ ਪੌਣਾ ਦਾ ਲੰਘ ਜਾਣਾ। ਹਾਂ, ਕਾਲੀ ਰਾਤ ਨੂੰ ਸਰਕੜੇ ਤੁਹਾਨੂੰ ਪਤਾ ਕੀ ਹੁੰਦੇ ਨੇ? ਸਰ ਸਾਡੇ ਤਾਂ ਇੱਥੇ ਇਹਨੂੰ ਸਰਵਾੜ ਬੋਲਦੇ ਆ। ਜਿੱਦਾਂ ਚੋਆਂ ਦਾ ਇਲਾਕਾ ਹੁੰਦਾ ਨਾ ਤੇ ਉਹਦੇ ਵਿੱਚ ਹਾਂਜੀ। ਵੱਡੇ ਉੱਗ ਜਾਂਦੇ ਆ, ਸਰਵਾੜ ਬੋਲਦੇ ਆ ਇਹਨੂੰ। ਹੁਣ ਇਹਦੀਆਂ ਕਲਮਾਂ ਵੀ ਬਣਦੀਆਂ ਸਰ, ਇਹਨੂੰ ਕੱਟ ਕੇ ਨਾ ਪਹਿਲਾਂ ਕਲਮਾਂ ਵੀ ਬਣਾਉਂਦੇ ਸੀ ਉਹ ਚੀਜ਼। ਬਿਲਕੁਲ ਤੁਸੀਂ ਇਹਨੂੰ ਵੈਸੇ ਜਿਹੜਾ ਨਾ ਉਹਨੂੰ ਕਾਨੇ ਕਹਿੰਦੇ ਸਨ। ਡਾਕਟਰ ਸਾਹਿਬ ਸਰਕੰਡੇ ਵੀ ਇਹਨੂੰ ਕਹਿੰਦੇ ਸਨ। ਸਾਡੇ ਪਾਸੇ ਉਹਨੂੰ ਕਾਨੇ ਕਹਿੰਦੇ ਸਨ। ਹਾਂਜੀ ਹਾਂ। ਉਹ ਜਿਹੜਾ ਨਾ ਉਹ ਵਾਈਲਡ, ਇਹ ਸਮਝ ਲਓ ਵਾਈਲਡ ਗ੍ਰਾਸ ਹੈ ਬੇਸਿਕਲੀ। ਤੇ ਕਹਿ ਇਹ ਰਿਹਾ ਹੈ ਕਿ ਜਿਵੇਂ ਰਾਤਾਂ ਦੇ ਵਿੱਚ ਸਰਕੜੇ ਇੱਕ ਵਾਈਲਡ ਗ੍ਰਾਸ ਦੇ ਉੱਤੋਂ
ਜਿਵੇਂ ਘੁੰਮਣਾ ਹੀ ਨਹੀਂ ਹਵਾਵਾਂ ਦਾ, ਜਿਵੇਂ ਹਵਾਵਾਂ ਗੁਜ਼ਰਦੀਆਂ ਨੇ, ਉਹ ਗੀਤ ਹੈ, ਉਹਨਾਂ ਦੀ ਆਵਾਜ਼ ਗੀਤ ਹੈ। ਡਾਕਟਰ ਸਾਹਿਬ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਦੋਂ ਹਵਾ ਉਹਨਾਂ ਕੰਢਿਆਂ ਤੋਂ ਲੰਘਦੀ ਹੈ ਤੇ ਗੀਤ ਦੀ ਸੁਰ ਬਣਾਉਂਦੀ ਹੈ, ਗੀਤ ਤਰ੍ਹਾਂ ਮਹਿਸੂਸ ਹੁੰਦੀ ਹੈ। ਨਹੀਂ, ਇੰਜ ਨਹੀਂ ਹੈ ਇਹ ਗੱਲ। ਤੁਸੀਂ ਜਿਹੜਾ ਨਾ ਤੁਸੀਂ ਮਸ਼ੀਨੀ ਤੌਰ ਦੇ ਉੱਤੇ ਮਕੈਨਿਕਲੀ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹਨੂੰ ਮਸ਼ੀਨੀ ਤੌਰ ਤੇ ਨਾ ਕਰੋ। ਇਹ ਜਿਹੜਾ ਇਹ ਬਹੁਤ ਹੀ ਨਾਜ਼ੁਕ ਕਾਨਸੈਪਟ ਹੈ ਜਿਹਦੀ ਉਹ ਗੱਲ ਕਰ ਰਹੇ ਆ ਕਿ ਜਿਹੜਾ ਗੀਤ ਹੈ ਇਹ ਬਹੁਤ ਹੀ ਇੱਕ ਐਸਾ ਨਾਜ਼ੁਕ ਚੀਜ਼ ਹੈ ਕਿ ਜਿਹਨੂੰ ਤੁਸੀਂ ਸਿਰਫ ਮਹਿਸੂਸ ਕਰ ਸਕਦੇ ਹੋ, ਤੁਸੀਂ ਐਕਸਪੀਰੀਅੰਸ ਕਰ ਸਕਦੇ ਹੋ। ਮਿਸਾਲ ਦੇ ਤੌਰ ਤੇ ਉਸ ਐਕਸਪੀਰੀਅੰਸ ਨੂੰ ਕਰਨ ਲਈ ਤੁਹਾਨੂੰ ਉਹ ਇਸ਼ਾਰੇ ਦੇ ਰਿਹਾ। ਇਸ਼ਾਰੇ ਇਹ ਹੈਗੇ ਨੇ ਕਿ ਜਿਵੇਂ ਕੂੰਜਾਂ ਕੁਰਲਾਉਂਦੀਆਂ ਨੇ, ਉਹਨਾਂ ਕੂੰਜਾਂ ਦੇ ਕੁਰਲਾਉਣ ਨੂੰ ਸੁਣੋ ਤੇ ਉਸ ਕੁਰਲਾਟ ਦੇ ਵਿੱਚ ਕੂੰਜਾਂ ਦੀ ਕੁਰਲਾਟ ਤੁਹਾਡੇ ਕੰਨਾਂ 'ਚ ਪਵੇ ਤੇ ਜਾਂ ਜਿਹੜੇ ਸਰਕੜੇ ਨੇ ਰਾਤਾਂ ਦੇ, ਉਹਨਾਂ ਤੋਂ ਜਿਵੇਂ ਹਵਾਵਾਂ ਗੁਜ਼ਰਦੀਆਂ ਨੇ, ਉਹ ਜਿਹੜੀਆਂ ਆਵਾਜ਼ਾਂ ਪੈਦਾ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਮਹਿਸੂਸ ਕਰੋ। ਉਹ ਗੀਤ ਹੈ। ਉਹ ਆਵਾਜ਼ ਬੜੀ ਮਤਲਬ ਡਾਕਟਰ ਸਾਹਿਬ ਆਪਣਾ ਜਿਸ ਤਰ੍ਹਾਂ ਉਹ ਪਿੱਛੇ ਗੱਲ ਕਰਦਾ ਆ ਰਿਹਾ ਹੈ ਚਿੜੀਆਂ ਦੀ ਔਰ ਕੂੰਜਾਂ ਦੀ ਔਰ ਸਰਕਰੜਿਆਂ ਦੀ, ਇੱਕ ਤੇ ਹੈਗਾ ਕਿ ਪੰਜਾਬ ਦਾ ਲੈਂਡਸਕੇਪ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਔਰ ਜਿਹੜੇ ਕਾਨੇ ਨੇ ਜਾਂ ਇਹ ਨੇ, ਇਹਨਾਂ ਨੂੰ ਕੋਈ ਨਹੀਂ ਵੇਖਦਾ, ਇਹਨਾਂ ਦੇ ਹਵਾ ਲੰਘ ਜਾਂਦੀ ਹੈ ਤੇ ਚੁੱਪ ਕਰਕੇ ਰਾਤ ਨੂੰ ਲੰਘ ਜਾਂਦੀ ਹੈ ਹਵਾ, ਕੋਈ ਇਹਨੂੰ ਨੋਟਿਸ ਨਹੀਂ ਲੈਂਦਾ। ਇਹ ਚਿੜੀਆਂ ਦਾ ਚਲਾਣਾ ਦਾ ਵੀ ਨੋਟਿਸ ਨਹੀਂ ਲੈਂਦਾ। ਹਾਂ, ਤੇ ਇਸ ਤਰ੍ਹਾਂ ਦੀ ਗੱਲ ਲੱਗ ਰਹੀ ਹੈ ਕਿ ਸ਼ਾਇਦ ਕੋਈ ਨੋਟਿਸ ਨਹੀਂ ਲਏਗਾ, ਇਸ ਤਰ੍ਹਾਂ ਹੀ ਮੇਰਾ ਗੀਤ ਲੰਘ ਜਾਏਗਾ। ਨਹੀਂ ਪਰ ਸਰ ਜਦੋਂ ਕਾਲੀ ਰਾਤ ਜਿੱਦਾਂ ਹੁੰਦੀ, ਸੁਨਸਾਨ ਰਾਤ ਦੀ ਗੱਲ ਕੀਤੀ ਹੋਈ ਹੈ, ਔਰ ਜਦੋਂ ਸਰਕੜਿਆਂ ਦੇ ਉੱਪਰ ਚ ਹਵਾ ਲੰਘਦੀ ਹੈ ਤਾਂ ਉਹਦਾ ਇੱਕ ਆਪਣਾ ਹੀ ਸੰਗੀਤ ਹੁੰਦਾ ਤੇ ਉਹ ਹਾਂ, ਉਹਦੇ ਨੂੰ ਉਸੇ ਵੇਲੇ ਅਸੀਂ ਇੰਜੋਏ ਕਰ ਸਕਦੇ ਹਾਂ ਨਾ। ਬਿਲਕੁਲ, ਬੜੀ ਯੂਨੀਕ ਕਿਸਮ ਦੀ ਆਵਾਜ਼ ਹੈ ਉਹ, ਮਤਲਬ ਨਾ ਇਹ ਨਹੀਂ ਕਹਿ ਰਿਹਾ ਉਹ ਕਿ ਮੇਰਾ ਗੀਤ ਜਿਹੜਾ ਹੈ ਉਹ ਐਵੇਂ ਲੰਘ ਜਾਏਗਾ ਜਿਵੇਂ ਸਰਕੜਿਆਂ ਤੋਂ ਹਵਾ ਲੰਘ ਜਾਂਦੀ ਆ ਜਾਂ ਚਿੜੀਆਂ ਦਾ ਚਲਾਣਾ ਵਗੈਰਾ। ਇਹ ਨਹੀਂ ਉਹ ਕਹਿ ਰਿਹਾ। ਉਹ ਕਹਿ ਰਿਹਾ ਕਿ ਇਹ ਜਿਹੜਾ ਗੀਤ ਹੈ ਇਹ ਇੱਕ ਐਸਾ ਐਕਸਪੀਰੀਅੰਸ ਹੈ ਮੇਰਾ ਕਿ ਜਿਹਨੂੰ ਤੁਸੀਂ ਇਹਨਾਂ ਚੀਜ਼ਾਂ ਦੇ ਰਾਹੀਂ ਮਹਿਸੂਸ ਕਰ ਸਕਦੇ ਹੋ। ਇਹ ਇਸ਼ਾਰੇ ਨੇ ਮੇਰੇ ਗੀਤ ਨੂੰ ਸਮਝਣ ਦੇ। ਐਬਸਟ੍ਰੈਕਸ਼ਨ ਬਹੁਤ ਜ਼ਿਆਦਾ ਤੇ ਉਹ ਇਮੇਜਰੀ ਯੂਜ਼ ਕਰਦਾ ਪਿਆ ਹੈ ਟੂ ਕਨਵੇ ਹਿਸ ਫੀਲਿੰਗਸ ਐਂਡ ਐਕਸਪੀਰੀਅੰਸ। ਉਹ ਤੁਹਾਨੂੰ ਉਹ ਇਸ਼ਾਰੇ ਦੇ ਰਿਹਾ ਹੈ ਆਪਣੇ ਗੀਤ ਨੂੰ ਸਮਝਣ ਦੇ ਕਿ ਮੈਂ ਗੱਲ ਕੀ ਕਰ ਰਿਹਾ। ਐਬਸਟ੍ਰੈਕਸ਼ਨ ਬਹੁਤ ਜ਼ਿਆਦਾ ਨਾ, ਸ਼ਾਇਦ ਇਸ ਵਾਸਤੇ ਉਹ ਚਾਹ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਸਮਝਾ ਦੇਵੇ, ਐਕਸਪੀਰੀਅੰਸ ਆਪਣਾ ਪਹੁੰਚਾ ਦੇਵੇ ਗੀਤ ਦੇ ਰਾਹੀਂ। ਹਾਂਜੀ, ਤੇ ਕਿਉਂਕਿ ਜਿਵੇਂ ਤੁਹਾਨੂੰ ਮੁਸ਼ਕਿਲ ਪੈ ਰਹੀ ਹੈ ਨਾ ਉਹਨੂੰ ਸਮਝਣ ਦੀ, ਇਸ ਮੁਸ਼ਕਿਲ ਦਾ ਸ਼ਾਇਰ ਨੂੰ ਪਤਾ ਹੈ। ਇਸੇ ਲਈ ਉਹਨੇ ਸ਼ੁਰੂ 'ਚ ਹੀ ਕਹਿ ਦਿੱਤਾ ਕਿ ਇਹ ਮੇਰਾ ਗੀਤ ਕਿਸੇ ਨਾ ਗਾਣਾ, ਕਿ ਇਹ ਜਿਹੜਾ ਮੇਰਾ ਗੀਤ ਹੈ ਇਹਨੂੰ ਹੋਰ ਕੋਈ ਐਕਸਪੀਰੀਅੰਸ
शायद कर नहीं सकता। वो एक्सपीरियंस, वो मोमेंट जिहड़ा मैं इस वेले एक्सपीरियंस कर रहा है, इनू होर कोई एक्सपीरियंस कर नहीं सकता। ते इस जिहड़ा करेगा वो तो उन्होंने कमर्शियल कर देगा ना, ते वो तो उन्होंने अपना उन्होंने उहदे ते एतबार नहीं है किसी ते। डॉक्टर साहब माजरत नाल इस तरह लग रहा है जिस तरह इंसान गीत नहीं गांदा, गीत इंसान नू गा जांदा है। बिल्कुल 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 तुसी सही गल कीती है। जी, आखिरी किया जी। जी मैं ते मेरे गीत ने दोहां जद भलके मर जाना, बिरू दे घर जाइया सानू कबरी लभन आना। हाँ, सबना बिरों दे जिहड़ा लफ्जी मतलब ते दा एह है कि जिहड़ी मैं ते मेरे गीत ने दोहां जद भल के मर जाना, ਜਦੋਂ ਅਸੀਂ ਮਰ ਜਾਣਾ, ਕਬਰੀ ਪੈ ਜਾਣਾ, ਤੇ ਜਿਹੜੀਆਂ ਬਿਰਹੋਂ ਦੀਆਂ ਜਾਈਆਂ, ਬਿਰਹੋਂ ਦਾ ਮਤਲਬ ਜਿਹੜਾ ਫਰਾਕ, ਜੁਦਾਈ ਦੀਆਂ ਵਿੱਚ ਜਿਹੜੀਆਂ ਪੈਦਾ ਹੋਈਆਂ ਨੇ, ਉਹਨਾਂ ਨੇ ਆ ਕੇ ਤੇ ਇੱਕ ਆਵਾਜ਼ ਨਾਲ ਇਹ ਕਹਿਣਾ ਕਿ ਕਿਸੇ ਕਿਸੇ ਦੇ ਲੇਖੀ ਹੁੰਦਾ ਐਡਾ ਦਰਦ ਕਮਾਣਾ। ਜਿਹੜਾ ਇਹ ਦੇਖੋ ਬੜਾ ਜੋ ਇਹ ਦਰਦ ਜਿਹੜਾ ਹੈ ਉਹ ਕਮਾਈ ਹੈ शायरी च बिल्कुल दर्द ਜਿਹੜਾ ਹੈ ਉਹ इनकम है, ਗਿਵਨ ਨਹੀਂ ਹੈ, ਉਹ ਗਿਵਨ ਨਹੀਂ ਹੈ, ਉਹ ਕਮਾਇਆ ਗਿਆ। ਉਹ ਇੱਕ ਕਮਾਈ ਹੈ ਜਿਹੜੀ ਕੀਤੀ ਗਈ ਹੈ। ਇਹ ਬੜਾ ਖਾਸ ਤਸੱਵਰ ਹੈਗਾ ਤੇ ਕਿਸੇ ਕਿਸੇ ਦੇ ਲੇਖੀ ਹੁੰਦਾ ਐਡਾ ਦਰਦ ਕਮਾਉਣਾ, ਇਹ ਕਿਸੇ ਕਿਸੇ ਦੀ ਕਿਸਮਤ ਦੇ ਵਿੱਚ ਹੁੰਦਾ ਹੈ ਕਿ ਉਹ ਇੰਨਾ ਦਰਦ ਕਮਾ ਸਕੇ। ਇਹ ਇੱਕ ਐਸਟ ਹੈ ਜਿਹੜਾ ਦਰਦ ਹੈ। ਤੇ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਹੁਣ ਪੂਰੀ ਜਿਹੜੀ ਨਜ਼ਮ ਹੈ ਉਹਨੂੰ ਵੇਖੋ ਸ਼ੁਰੂ ਤੋਂ ਆਖਰ ਤੱਕ, ਤੇ ਉਹਦੇ ਵਿੱਚ ਤੁਹਾਨੂੰ ਇਹੋ ਨਜ਼ਰ ਆਉਂਦਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਜਿਹੜਾ ਗੀਤ ਹੈ, ਉਹਦਾ ਗੀਤ ਜਿਹੜਾ ਹੈ ਉਹ ਇਸ ਸੰਸਾਰ ਦੀ ਕੁੱਲ ਹਸਤੀ ਜਿਹੜੀ ਹੈ ਉਹਦੇ ਨਾਲ ਉਹਨੂੰ ਉਹ ਆਇਡੈਂਟੀਫਾਈ ਕਰਦਾ ਹੈ। ਔਰ ਉਹ ਜਿਵੇਂ ਸ਼ੁਰੂ ਹੋਇਆ ਔਰ ਜਿਵੇਂ ਉਹਦੇ ਤਸੱਵਰ ਨੇ ਸਾਰੇ ਉਹਨਾਂ ਦੇ ਤੋਂ ਸ਼ੁਰੂ ਹੁੰਦਾ ਹੈ, ਤੇ ਫਿਰ ਉਹ ਤੁਹਾਨੂੰ ਉਸ ਨੂੰ ਉਹ ਜਿਹੜਾ ਯੂਨੀਵਰਸ ਦਾ ਜਿਹੜਾ ਵਜੋਗ ਹੈ, ਜਿਵੇਂ ਉਹ ਤੋਂ ਅਸੀਂ ਵੱਖਰੇ ਹੋਏ ਆ, ਉਹਨਾਂ ਦੀ ਤੁਹਾਨੂੰ ਐਕਸਪੀਰੀਅੰਸ ਕਰਾਉਣ ਲਈ ਤੁਹਾਨੂੰ ਉਸ ਇਸ਼ਾਰੇ ਦਿੰਦਾ ਹੈ। ਜਿਵੇਂ ਸਰਕੜਿਆਂ ਤੋਂ ਲੰਘ ਜਾਂਦੀ ਹਵਾ, ਜਿਵੇਂ ਦਰਖਤਾਂ 'ਚ ਟਹਿਣੀਆਂ ਦੇ ਵਿੱਚ ਜਿਵੇਂ ਚਿੜੀਆਂ ਚਲਾਉਂਦੀਆਂ ਨੇ ਵਗੈਰਾ ਵਗੈਰਾ। ਇਹ ਐਕਸਪ੍ਰੈਸ਼ਨਸ ਨੇ ਉਸ ਸੰਸਾਰੀ ਹਸਤੀ ਨੂੰ ਸਮਝਣ ਦੇ। ਤੇ ਇੰਝ ਹੈਗਾ। ਹਾਂਜੀ, ਹੋਰ ਕੋਈ ਗੱਲ ਕਰਨਾ ਚਾਹੁੰਦਾ ਇੱਥੇ? डॉक्टर साहब दो लैन हैगियां और ਸੌਰੀ, ਮੈਂ ਡਾਕਟਰ ਸਾਹਿਬ ਤੁਹਾਨੂੰ ਪੁੱਛਣਾ ਸੀ ਦੋ ਲਫ਼ਜ਼ਾਂ ਦੇ ਜੇ ਤੁਸੀਂ ਆਖਰੀ ਮਾਣੇ ਥੋੜੇ ਵਾਜ਼ਿਹ ਕਰ ਸਕਦੇ ਹੋ। ਇੱਕ ਤਾਂ ਉਹ ਦੂਜੇ ਪੈਰਾਗ੍ਰਾਫ ਸੀ ਹੋਰ ਕਿਸੇ ਦੀ ਜਾ ਨਾ ਖਾਈ, ਜਾ ਦੇ ਕੀ ਅੱਖਰ ਨੇ ਮਤਲਬ ਨੇ, ਤੇ ਦੂਜਾ ਰੰਝਾਣਾ ਜਿਹੜਾ ਸੀ ਤੀਜੇ ਪੈਰਾ 'ਚ ਡਾਢਾ ਦਰਦ ਰੰਝਾਣਾ। ਉਹਦਾ ਜਿਹੜਾ ਨਾ ਆਪਣਾ ਜਿਹੜਾ ਜਾ ਹੈ ਨਾ, ਉਹਦਾ ਮਤਲਬ
जगह, जू, नॉट जुर्रत। नहीं 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 नहीं, जा का मतलब जगह, स्पेस। ਜਾ ਸਿੰਪਲ ਜਗ੍ਹਾ ਹੀ ਹੈਗੀ ਹੈ, ਮਤਲਬ ਕੋਈ ਜਾ ਨਹੀਂ ਹੈ, ਮੈਨੂੰ ਕੋਈ ਰਸਤਾ ਹੋਰ ਕਿਸੇ ਦੀ ਹਾਂ ਜਾ ਨਹੀਂ। ਕੋਈ ਹੋਰ ਕਿਸੇ ਦੀ ਕੋਈ ਸਪੇਸ ਨਹੀਂ ਹੈਗੀ ਇੱਥੇ। ਹਾਂ, ਇਹ ਸਿੰਪਲ, ਬਿਲਕੁਲ। ਬਹੁਤ ਹੀ ਸਿੰਪਲ ਹੈ ਗੱਲ। ਤੇ ਰੰਜਾਣਾ ਦਾ ਮਤਲਬ ਹੁੰਦਾ ਹੈ, ਇਹ ਬਣਿਆ, ਰੰਜਾਣਾ ਦਾ ਲਫ਼ਜ਼ ਬਣਿਆ ਰੰਜ ਤੋਂ। ਰੰਜ ਦਾ ਮਤਲਬ ਹੁੰਦਾ sorrow, दुख। ਦੁੱਖ। ਰੰਜ ਵੀ ਹੈ ਨਾ, ਰੰਜ ਵੀ ਕਰਨਾ ਹੈ ਰੰਜ। ਆਹ ਰੰਜ ਦਾ ਦੁੱਖ ਹੈ ਨਾ, ਹਾਂਜੀ ਹਾਂਜੀ, ਤੇ ਉਹਦੇ ਤੋਂ ਲਫ਼ਜ਼ ਬਣਿਆ ਨਾ ਰੰਜਾਣਾ। ਜੀ ਜੀ ਜੀ। ਹਾਂਜੀ। ਡਾਕਟਰ ਸਾਹਿਬ ਦੋ ਲੈਣਾ ਹੈਗੀਆਂ ਸਨ ਐਸ ਸ਼ੇਰ ਦੇ ਬਾਅਦ ਜਿਹੜਾ ਤੁਸੀਂ ਆਖਰੀ ਪੜ੍ਹਿਆ। ਸਭਨਾ ਸਈਆਂ ਇੱਕ ਆਵਾਜ਼ੇ ਮੁਖੋਂ ਬੋਲ ਉਲਾਣਾ, ਕਿਸੇ ਕਿਸੇ ਦੇ ਲੇਖੀ ਹੁੰਦਾ ਐਡਾ ਦਰਦ ਕਮਾਣਾ। ਤੇ ਮੈਂ ਤੇ ਇਹੋ ਹੀ ਕਿਹਾ ਨਾ ਕਿ ਬਈ ਉਹ ਜਿਹੜਾ ਇਹਦੇ ਚ ਜਿਹੜਾ ਲਿਟਰ ਮਤਲਬ ਤੇ ਇਹ ਹੈ ਕਿ ਸਾਰੀਆਂ ਨੇ ਜਿਹੜੀਆਂ ਬਿਰਹੋਂ ਦੇ ਵਿੱਚੋਂ ਪੈਦਾ ਹੋਈਆਂ ਨੇ, ਫਰਾਕ ਦੇ ਵਿੱਚੋਂ, ਵਿਛੋੜੇ ਦੇ ਵਿੱਚੋਂ, ਵਿਜੋਗ ਦੇ ਵਿੱਚੋਂ ਜਿਹੜੀਆਂ ਪੈਦਾ ਹੋਈਆਂ ਨੇ, ਉਹਨਾਂ ਨੇ ਇਕੱਠੀਆਂ ਹੋ ਕੇ ਤੇ ਮੇਰੀ ਕਬਰ ਤੇ ਆ ਕੇ ਇਹ ਕਹਿਣਾ ਕਿ ਇਹ ਜਿਹੜਾ ਦਰਦ ਤੂੰ ਕਮਾਇਆ, ਇਹ ਕਿਸੇ ਕਿਸੇ ਦੀ ਕਿਸਮਤ ਚ ਹੁੰਦਾ ਕਿ ਇੰਨਾ ਦਰਦ ਕਮਾ। डॉक्टर से ड्रॉप हो गए? ਨਹੀਂ ਨਹੀਂ ਨਹੀਂ, ਉਹ ਵਿੱਚ ਗੱਲ ਜੀ ਆ ਰਹੀ ਹੈ ਤੇ ਮੈਨੂੰ ਹੁਣ ਸਮਝ ਨਹੀਂ ਆ ਰਹੀ ਕਿ ਉਹ ਮੈਂ ਉਹਨੂੰ ਕਿਵੇਂ ਕਰਾਂ। घर चलो हो गया ठीक। डॉक्टर साहब क्विकली दो सवाल पूछ ला, छोटे छोटे। बिल्कुल ਤੁਸੀਂ ਇਹ ਸਵਾਲ ਪੁੱਛੋ ਮੇਰੇ ਕੋਲ। ਜੀ ਇਹ ਡਾਕਟਰ ਸਾਹਿਬ ਇੱਕ ਜਿਹੜੀ ਤੁਸੀਂ ਗੱਲ ਕੀਤੀ ਨਾ ਸ਼ਿਵ ਕੁਮਾਰ ਬਟਾਲਵੀ ਦਾ ਇਸ਼ੂ ਸੀ ਕਿ ਇਨਸਾਨ ਦੀ ਜਿਹੜੀ ਫਿਤਰਤ ਤੋਂ ਜਾਂ ਨੇਚਰ ਤੋਂ ਜਿਹੜੀ ਦੂਰੀ ਹੈ ਔਰ ਜਿਹੜੀ ਉਹਦੀ ਕਰਪਸ਼ਨ ਹੈ ਜਾਂ ਜਿਹੜੀ ਮੁਆਸ਼ਰਾ ਹੈ ਜਿਹੜਾ ਸੋਸਾਇਟੀ ਹੈ ਉਹ ਦੂਰੀ ਪੈਦਾ ਕਰਦੀ ਪਈ ਹੈ, ਉਹਦੀ ਵਜ੍ਹਾ ਨਾਲ ਵਿਜੋਗ ਤੇ ਬਿਰਹੂ ਪੈਦਾ ਹੋ ਰਿਹਾ, ਦੁਖਾਂਤ ਪੈਦਾ ਹੋ ਰਿਹਾ। ਇਹ ਟਿਪੀਕਲ ਕੈਰੈਕਟਰਿਸਟਿਕਸ ਨੇ ਜਿਹੜੇ ਰੋਮਾਂਟਿਸਿਜ਼ਮ ਡਿਸਕ੍ਰਾਈਬ ਕਰਦੀ ਹੈ ਯੂਰਪੀਅਨ ਲਿਟਰੇਚਰ ਜਿਹੜਾ ਰੋਮਾਂਟਿਕਸ ਨੇ ਕੀਤਾ ਸੀ। ਇਹ ਬਿਲਕੁਲ ਇਹਨੂੰ ਫਿਰ ਰੋਮਾਂਟਿਕਸ ਅਸੀਂ ਕਹਿ ਸਕਦੇ ਹਾਂ ਉਸ ਟਰਮੀਨੋਲੋਜੀ ਚ ਕਿ ਰੋਮਾਂਟਿਕ ਪੋਇਟ ਸੀ। ਲੋੜ ਕੀ ਹੈ ਤੁਹਾਨੂੰ ਇਹ ਕੈਟੇਗਰਾਈਜੇਸ਼ਨ ਦੀ? ਨਹੀਂ ਉਹ ਕਿਉਂਕਿ ਜਿਹੜੀ ਵਨਨੈਸ ਔਰ ਹਾਰਮਨੀ ਵਿਦ ਨੇਚਰ ਹੈ ਨਾ, ਇਹ ਉਹੀ ਕਨਸੈਪਟ। ਇੱਕ ਤਾਂ ਤੁਸੀਂ ਜਿਹੜੇ ਆਪਣਾ ਸਹੀ ਸਾਹਿਬ ਜਿਹੜੇ ਇਮਤਿਹਾਨ ਦਿੱਤੇ ਨੇ ਨਾ ਜੀ, ਜਿਹੜੇ ਤੁਸੀਂ ਰੱਟੇ ਮਾਰੇ ਸਨ ਨਾ, ਤੇ ਉਹ ਰੱਟੇ ਮਾਰ ਕੇ ਜਿਹੜੇ ਤੁਸੀਂ ਕੈਟੇਗਰਾਈਜੇਸ਼ਨ ਬਣਾਈਆਂ ਸਨ ਨਾ, ਉਹ ਤੁਸੀਂ ਫੌਰਨ ਉੱਥੇ ਚੱਲ ਜਾਂਦੇ ਹੋ। ਕੀ ਲੋੜ ਹੈ ਇਹ ਕਹਿਣ ਦੀ ਕਿ ਉਹ ਉਸ ਤਰ੍ਹਾਂ ਸੀ ਕਿ ਨਹੀਂ ਸੀ ਹੈਗਾ? ਤੁਸੀਂ ਉਹਨੂੰ ਆਪਣੇ ਤੌਰ ਤੇ ਸਮਝੋ। अच्छा ठीक। डॉक्टर साहब दूसरा सवाल है कि शिव कुमार बटालवी एक कबरां दा ट्रेडिशन बहुत ज्यादा इस्तेमाल करते हैं डिस्पाइट बीइंग नॉट मुस्लिम। एदी की वजह सी कोई रवायत सी कोई ਜਿਹੜੀ ਫॉलो ਕਰ ਰਹੇ ਸਨ ਸੂਫੀ ਸ਼ਾਇਰਾਂ ਦੀ? ਨਹੀਂ, ਉਹ ਤੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਜਿਹੜਾ ਆਪਣਾ ਸ਼ਿਵ ਕੁਮਾਰ ਬਟਾਲਵੀ ਹੈ ਉਹ ਪੂਰੀ ਜਿਹੜੀ ਕਲਾਸੀਕਲ ਪੋਇਟਰੀ ਦੇ ਵਿੱਚ ਆ ਰਹੀ ਹੈ, ਜਿਹੜੀ ਟ੍ਰੈਡੀਸ਼ਨ ਦੇ ਵਿੱਚ, ਉਹਦੇ ਵਿੱਚ ਹੀ ਰਹਿੰਦਾ ਹੈ ਉਹ। ਔਰ ਇਹ ਕਿ ਕਿਉਂਕਿ ਉਹ ਜਿਹੜੀ ਉਹਦੇ ਵਿੱਚ ਗਲਤ ਜਾਂ ਸਹੀ ਇਹ ਹੋਇਆ ਕਿ ਜਿਹੜੀ ਅਰਲੀ ਸਾਰੀ ਟ੍ਰੈਡੀਸ਼ਨ ਹੈ ਉਹ ਪੰਜਾਬੀ ਦੀ, ਉਹ ਮੋਸਟਲੀ ਮੁਸਲਮਾਨ ਸ਼ਾਇਰਾਂ ਦੀ ਹੈਗੀ ਹੈ। ਬਾਬਾ ਫਰੀਦ ਤੋਂ ਲੈ ਕੇ ਤੇ ਤੁਸੀਂ 20ਵੀਂ ਸਦੀ ਤੱਕ ਆ ਜਾਓ ਤੇ ਉਹ ਮੁਸਲਮਾਨ ਸ਼ਾਇਰਾਂ ਦੀ ਹੈਗੀ ਹੈ। ਤੇ ਜਿਹੜੀ
ਇਮੇਜਰੀ ਹੈ ਉਹ ਵੀ ਉੱਥੋਂ ਉਹਨਾਂ ਨੇ ਆਪਣੀ ਉਹਨਾਂ ਦੀ ਆਈ ਸੀ। ਸੋ ਮਰਨ ਦਾ ਤਸੱਵਰ ਕਬਰ ਦੇ ਨਾਲ ਸੀ, ਸੜਨ ਦੇ ਨਾਲ ਨਹੀਂ ਸੀ ਹੈਗਾ। ਤੇ ਜਿਹੜਾ ਸ਼ਿਵ ਕੁਮਾਰ ਬਟਾਲਵੀ ਹੈ, ਉਹਨੇ ਕਿਉਂਕਿ ਕਲਾਸੀਕਲ ਟ੍ਰੈਡੀਸ਼ਨ ਦੇ ਅੰਦਰ ਰਹਿਣਾ ਸੀ, ਰਿਹਾ ਉਹ ਵੈਸੇ, ਇਸ ਲਈ ਉਹਨੇ ਇਹ ਨਹੀਂ, ਉਹਨੇ ਆਪਣੀ ਜਿਹੜੀ ਜ਼ਿੰਦਗੀ ਦੀ ਇਮੀਡੀਏਟ ਪ੍ਰੈਫਰੈਂਸ ਨਹੀਂ ਵੇਖੀਆਂ ਉਹਨੇ। ਉਹਨੇ ਰਵਾਇਤ ਦੇ ਵਿੱਚ ਜੋ ਕੁਛ ਆ ਰਿਹਾ ਸੀ ਉਹਦੇ ਅੰਦਰ ਰਿਹਾ, ਔਰ ਇਹੋ ਹੀ ਉਹਦਾ ਵਾਧਾ ਹੈ, ਇਹੋ ਹੀ ਉਹਦੀ ਖੂਬੀ ਹੈ। ਬਿਲਕੁਲ ਠੀਕ, ਥੈਂਕ ਯੂ। ਇਹ ਸੌਰੀ, ਤੁਸੀਂ ਪੁੱਛੋ। ਜੀ ਪੁੱਛੋ। ਹਾਂਜੀ, ਮੈਂ ਕਿਹਾ ਇਹ ਮੇਰਾ ਗੀਤ ਧਰਤ ਤੋਂ ਮੈਲਾ ਦਾ ਕੀ ਕੰਟੈਕਸਟ ਹੈ ਇੱਥੇ? ਜਿਹੜੀ ਧਰਤੀ ਹੈ ਨਾ, ਹਾਂਜੀ, ਉਹ ਮੈਲੀ ਹੈ ਨਾ। ਹਾਂਜੀ। ਤੇ ਗੀਤ ਜਿਹੜਾ ਉਹਦੇ ਤੋਂ ਹੀ ਬਹੁਤਾ ਮੈਲਾ ਹੈ। ਅੱਛਾ, ਮਤਲਬ ਜਿਹੜੀ ਅਰਥ ਹੈ, ਇਹ ਅਰਥ ਤੋਂ ਵੀ ਜ਼ਿਆਦਾ ਅਰਥਨੈਸ ਹੈ। ਠੀਕ ਹੈ ਡਾਕਟਰ ਸਾਹਿਬ, ਧਰਤ ਦੇ ਸੌਰੀ ਜੀ, ਮਹਿਲਾਂ ਦੇ ਮਾਨੀ ਖੂਨ ਦੇ ਵੀ ਹੁੰਦੇ ਨੇ, ਤੇ ਇਹ ਧਰਤੀ ਦਾ ਖੂਨ ਹੈ ਜਾਂ ਧਰਤੀ ਦੀ ਜ਼ਿੰਦਗੀ, ਇਹ ਸਾਰੇ ਇੰਜ ਵੀ ਤੇ ਸੋਚਿਆ ਜਾ ਸਕਦਾ ਕਿ ਜਿਸ ਤਰ੍ਹਾਂ ਧਰਤੀ ਜਿਹੜੀ ਹੈ ਉਹ ਬੜੀ ਪੁਰਾਣੀ ਹੈ, ਤੇ ਗੀਤ ਜਿਹੜਾ ਇਹਦੀ ਵੀ ਜਿਹੜੀ ਹਯਾਤੀ ਹੈ ਉਹ ਉਸੇ ਤਰ੍ਹਾਂ ਹੀ ਇੱਕ ਬਹੁਤ ਪੁਰਾਣੀ ਹਯਾਤੀ ਹੈ। ਬਿਲਕੁਲ, ਮਤਲਬ ਇਹ ਧਰਤੀ ਤੋਂ ਵੀ ਪੁਰਾਣੀ ਹੈ। ਜਿਹੜਾ ਗੀਤ ਹੈ ਇਹ ਧਰਤ ਤੋਂ ਵੀ ਪਹਿਲੇ ਦਾ ਹੈ। ਡਾਕਟਰ ਸਾਹਿਬ, ਇਹ ਕਹਿ ਸਕਦੇ ਆ ਜੀ ਕਿ ਗੀਤ ਜਿਹੜਾ ਵੇ ਉਹ ਇੱਕ ਹੋਂਦ ਦੇ ਇੱਕ ਖਾਸ ਵੇਲੇ ਵਿੱਚ ਗੀਤ ਜਿਹੜਾ ਵੇ ਉਸ ਖਾਸ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਿਨੈਰੀਓ ਹੈ ਜਾਂ ਐਂਬੀਐਂਸ ਹੈ ਉਹਦੇ ਅੰਦਰ ਉਹ ਪੈਦਾ ਹੁੰਦਾ ਵੇ, ਤੇ ਉਸ ਵੇਲੇ ਜਿਹੜੀ ਇੱਕ ਉਲਟ ਕਿਸੇ ਵੀ ਲਿਖਣ ਵਾਲੇ ਜਾਂ ਗੀਤ ਗਾਉਣ ਵਾਲੇ ਨਾਲ ਹੁੰਦੀ, ਉਹ ਨੇਚਰ ਦੇ ਕਿੰਨਾ ਕਰੀਬ ਹੁੰਦਾ ਹੈ। ਜਿਸ ਤਰ੍ਹਾਂ ਤੁਸੀਂ ਸਰਕੰਡੇ ਦਾ ਜ਼ਿਕਰ ਲਿਆ ਜਾਂ ਚਿੜੀਆਂ ਦਾ ਚਹਿਚਹਾਣਾ ਲਿਆ, ਤੇ ਇਹ ਵਾਕਈ ਮੈਂ ਸਿਰਫ ਥੋੜਾ ਜਿਹਾ ਮੇਰੇ ਜ਼ਾਤੀ ਕੰਨਾਂ 'ਚ ਵੀ ਹੈ ਨੇ ਜੀ ਇਹ ਚੀਜ਼ਾਂ, ਕਿਸੇ ਵਜ੍ਹਾ ਤੋਂ ਕਿ ਮੈਂ ਕਦੀ ਰਾਤਾਂ 'ਚ ਬਾਹਰ ਬੈਠ ਕੇ ਸੌਂਦਾ ਸਾਂ ਸਰ, ਤੇ ਉੱਥੇ ਨਾਲ ਉਹ ਨਹਿਰ ਦੇ ਨਾਲ ਸਰਕੰਡੇ ਸਨ, ਕਾਨੇ ਸਨ ਬੜੇ ਉੱਚੇ, ਤੇ ਜਦੋਂ ਹਵਾ ਚਲਦੀ ਸੀ ਵਾਕਈ ਉਹਨਾਂ ਦਾ ਇੱਕ ਮਿਊਜ਼ਿਕ ਸੀ, ਉਹ ਮੇਰਾ ਰਿਕਾਲ ਹੋਇਆ। ਮੈਂ ਗੱਲ ਕਰਾਂ ਜੀ? ਹਾਂਜੀ, ਬਿਲਕੁਲ। ਅਸੀਂ ਹੁਣੇ ਧਰਤ ਮੈਲੇ ਹੋਣ ਦੀ ਗੱਲ ਕਰਦੇ ਆ ਨਾ, ਸੋ ਧਰਤ ਦੀ ਵੀ ਤੇ ਆਪਣਾ ਦੁਖਾਂਤ ਹੈ ਨਾ, ਧਰਤ ਦਾ ਵੀ ਤੇ ਵਿਛੋੜੇ ਦਾ ਦੁਖਾਂਤ ਧਰਤ ਦਾ ਵੀ ਤੇ ਹੈ ਨਾ। ਇਨਸਾਨਾਂ ਤੋਂ ਜਾਂ ਮਤਲਬ ਕਿ ਸਾਰੇ ਜਿਹੜੇ ਜ਼ੁਲਮੋ ਸਿਤਮ ਨੇ ਉਹ ਧਰਤੀ ਤੇ ਹੀ ਹੁੰਦੇ ਨੇ ਨਾ, ਤਾਂ ਉਹਦਾ ਆਪਣਾ ਵੀ ਤੇ ਇੱਕ ਦੁਖਾਂਤ ਹੈ ਨਾ, ਔਰ ਉਹਦਾ ਦੁਖਾਂਤ ਤੇ ਬਹੁਤ ਗਹਿਰਾ ਹੈ। ਹਾਂ, ਇਹ ਵੀ ਸਹੀ ਹੈ ਤੁਹਾਡਾ। ਅੱਛਾ, ਇੱਕ ਹੋਰ ਗੱਲ, ਗਲਾਸ ਹੋ ਰਹੀ ਹੈ ਜੀ। ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਨਾ ਕਿ ਆ ਦੇਖੋ ਜਿਹੜਾ ਉਹ ਹੈਗਾ ਬੰਦ, ਜਿਹਦੇ ਵਿੱਚ ਉਹ ਕੂੰਜਾਂ ਦਾ ਕੁਰਲਾਣਾ, ਫਿਰ ਉਹਦੇ ਚ ਜਿਹੜਾ ਹੈਗਾ ਕਾਲੀ ਰਾਤੇ ਸਰਕੜਿਆਂ ਤੋਂ ਪੌਣਾ ਦਾ ਲੰਘ ਜਾਣਾ, ਉਹ ਵੀ ਇੱਕ ਕਿਸਮ ਦਾ ਇੱਕ ਵਹਿਣ ਹੀ ਹੈ ਨਾ, ਇਸ ਨੇਚਰ ਦਾ, ਇਸ ਹਵਾ ਦਾ ਕੁਰਲਾਣ ਦੇ ਨਾਲ ਉਹ ਸਾਰੀ ਜਿਹੜੀ ਉਹ ਜਿਹੜਾ ਐਂਬੀਐਂਸ ਹੈਗਾ ਆ ਉਹਦਾ ਵੀ ਇੱਕ ਕਿਸਮ ਦਾ ਇੱਕ ਵਹਿਣ ਆ ਨਾ ਹੋਗੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਤੇ ਇੱਕ ਹੋਰ ਮੈਂ ਕਹਿੰਦੀ ਸੀ ਕਿ ਜਿਹੜਾ ਹੈਗਾ ਆ ਏਡਾ ਦਰਦ ਕਿਸੇ ਦੀ ਲੇਖੇ ਹੁੰਦਾ, ਏਡਾ ਦਰਦ ਕਮਾਣਾ, ਉਹਦੀ ਕੀਮਤ ਅਦਾ ਕੀਤੀ ਹੈ ਸ਼ਾਇਰ ਨੇ, ਉਸ ਦਰਦ ਦੀ ਕੀਮਤ ਅਦਾ ਕੀਤੀ ਹੈ, ਐਂ ਦਰਦ ਉਹਦਾ ਐਸਟ ਹੈ, ਉਹਦੀ ਵੱਡੀ ਕੀਮਤ ਅਦਾ ਕੀਤੀ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਹਾਂ, ਸਹੀ ਗੱਲ, ਬਿਲਕੁਲ ਸਹੀ ਕਰ ਰਹੇ ਹੋ ਤੁਸੀਂ। ਹੋਰ ਕੋਈ ਗੱਲ ਹੈ ਤੇ ਅਗਰ ਹੋਰ ਕੋਈ ਕਿਸੇ ਨੇ ਗੱਲ ਕਰਨੀ ਹੈ?
ਹਾਂਜੀ ਪ੍ਰਭਜੋਤ ਜੀ, ਤੁਸੀਂ ਕਰੋ ਗੱਲ। ਸਰ ਜਿੱਦਾਂ ਇਹਨਾਂ ਨੇ ਇੱਥੇ ਕਿਹਾ ਕਿ ਕੱਤਕ ਮਾਹ ਵਿੱਚ ਦੂਰ ਪਹਾੜੀ ਕੂੰਜਾਂ ਦਾ ਕੁਰਲਾਣਾ, ਹੁਣ ਕੱਤਕ ਮਹੀਨਾ ਜਿਹੜਾ ਹੈਗਾ ਆ ਮਿਡ ਸਟਾਰਟ ਹੁੰਦਾ ਅਕਤੂਬਰ ਤੇ ਮਿਡ ਨਵੰਬਰ ਦੇ ਵਿੱਚ ਜਾਂਦਾ, ਇੱਕ ਸਪੈਸੀਫਿਕ ਰੀਜ਼ਨ ਆ ਕਿ ਉਹਨਾਂ ਨੇ ਕਿਉਂ ਇੱਥੇ ਕੂੰਜਾਂ ਦਾ ਕੁਰਲਾਣਾ ਯੂਜ਼ ਕੀਤਾ ਕੋਈ? ਕਿਉਂਕਿ ਜਿਹੜੀਆਂ ਕੂੰਜਾਂ ਨੇ ਨਾ ਉਹ ਤੇ ਮਾਈਗ੍ਰੇਟਰੀ ਬਰਡਸ ਨੇ ਨਾ, ਹਾਂਜੀ ਹਾਂਜੀ ਤੇ ਉਹ ਇੱਕ ਸੀਜ਼ਨ ਚ ਆਉਂਦੇ ਨੇ ਤੇ ਇੱਕ ਸੀਜ਼ਨ ਚ ਵਾਪਸ ਚਲ ਜਾਂਦੇ ਨੇ। ਜੀ ਤੇ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਕੂੰਜਾਂ ਨੇ ਉਹ ਆਪਣਾ ਕੀ ਕਹਿੰਦੇ ਨੇ, ਉਹ ਸ਼ਾਇਦ ਵਾਪਸ ਚਲੀਆਂ ਜਾਂਦੀਆਂ ਨੇ ਸਾਈਬੇਰੀਆ ਵੱਲ। ਠੀਕ ਜੀ। ਤੇ ਉਹ ਵੀ ਇੱਕ ਖੁਰਾਕ ਦੀ ਕੈਫੀਅਤ ਹੈਗੀ ਹੈ। ਹਾਂ ਹਿਜਰ ਦੀ ਕੈਫੀਅਤ ਹੈ, ਵਿਛੋੜੇ ਦੀ ਇੱਕ ਕੈਫੀਅਤ ਹੈ। ਵਿਛੋੜਾ ਜੀ, ਠੀਕ ਜੀ ਠੀਕ। ਸਰ ਨੂਰ ਪਾਕ ਮਤਲਬ ਮਾਰਨਿੰਗ ਟਾਈਮ? ਹਾਂਜੀ ਬਿਲਕੁਲ ਬਿਲਕੁਲ। ਜਿਹੜਾ ਨੂਰ ਪਾਕ ਦੇ ਵੇਲੇ ਰੱਖ ਵਿੱਚ, ਰੱਖ ਮਤਲਬ ਸਰ ਉਹਨਾਂ ਦਾ ਹਾਂਜੀ ਨੂਰ ਪੀਰ ਵੀ ਕਹਿੰਦੇ ਨੇ, ਨੂਰ ਪੀਰ ਵੇਲਾ ਵੀ ਕਹਿੰਦੇ ਨੇ। ਆਹੋ ਤੇ ਰੱਖ ਉਹਨਾਂ ਦਾ ਆਲਣਾ ਜੀ, ਰੱਖ ਜਿਹੜੀ ਹੈ ਕਿ ਨੂਰ ਪਾਕ ਦੇ ਵੇਲੇ ਰੱਖ ਵਿੱਚ ਰੱਖ ਕੇ ਹੁੰਦੀ ਹੈ, ਜਿਹੜਾ ਦਰਖਤਾਂ ਦਾ ਝੁੰਡ ਹੈ। ਡਾਕਟਰ ਸਾਹਿਬ ਮੈਂ ਸਮਝਿਆ ਸਰ ਰੁੱਖ ਹੈਗਾ, ਰੁੱਖ ਵਿੱਚ ਚਿੜੀਆਂ ਦਾ ਚਿਚਲਾਣਾ। ਹਾਂ ਉਹ ਰੁੱਖ ਹੈ। ਹਾਂਜੀ ਉਹ ਰੱਖ ਨਹੀਂ ਹੈਗਾ, ਰੁੱਖ ਹੈਗਾ, ਦਰਖਤ ਰੱਖ ਜਿਹੜੀ ਟਰੀ। ਹੈਗਾ ਕਿ ਜਿਹਨੂੰ ਹਾਂਜੀ ਰੱਖ ਹੈ ਸਰ, ਰੱਖ। ਦਾ ਝੁੰਡ। ਅੱਛਾ ਜੀ, ਠੀਕ ਠੀਕ ਜੀ, ਠੀਕ। ਆਮ ਇੱਕ ਡਾਕਟਰ ਸਾਹਿਬ ਹੁੰਦਾ ਜਿਹੜਾ ਤੁਸੀਂ ਦਰਖਤਾਂ ਨੂੰ ਲਾ ਕੇ ਤੇ ਆਪ ਝੁੰਡ ਬਣਾਇਆ ਹੁੰਦਾ, ਉਹਨੂੰ ਰੱਖ ਕਹਿੰਦੇ ਨੇ। ਡਾਕਟਰ ਸਾਹਿਬ ਇੱਥੇ ਰੱਖ ਹੈ ਕਿ ਰੁੱਖ ਹੈ ਟੈਕਨੀਕਲੀ? ਦੋਵੇਂ ਹੀ ਸੀਗੇ ਨਾ, ਅੱਛਾ ਦੋਨੋਂ ਠੀਕ। ਤੇ ਵਿੱਚ ਹੀ ਨਿਕਲਦਾ। ਹਾਂ ਉਹਨਾਂ ਦੀ ਬੁੱਕ ਹੈ ਮੇਰੇ ਹੱਥ ਵਿੱਚ ਤੇ ਰੱਖ ਹੀ ਹੈ ਸਰ। ਮਤਲਬ ਰੱਖ ਦਾ ਮਤਲਬ ਉਹੀ ਹੈ ਕਿ ਦਰਖਤਾਂ ਦੇ ਝੁੰਡ ਦੇ ਵਿੱਚ ਚਿੜੀਆਂ ਦਾ ਚਲਾਣਾ। ਜੀ ਥੈਂਕ ਯੂ ਸਰ। ਚਲੋ ਹੁਣ ਅਗਲੀ ਵਾਰੀ ਮੈਂ ਸੋਚਣਾ ਕਿ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਅਗਲੀ ਸੰਡੇ ਨੂੰ। ਤੇ ਹੁਣ ਤੁਸੀਂ ਜਿਹੜਾ ਅਮਰਜੀਤ ਜੀ ਇਹਨੂੰ ਹੁਣ ਬੰਦ ਕਰਕੇ ਤੁਸੀਂ ਉਹ ਅਦਬੀ ਸੰਗਤ ਦਾ ਭੇਜ ਦਿਓ। ਹੈਲੋ